जिदन ब्याह आए ना ਇਹ ਸਾਰੀ ਜੰਜ ਨੇ ਪੀਤੀ ਹੋਈ ਸੀ। ਉੱਥੇ ਬਹੁਤ ਵੱਡਾ ਝਗੜਾ ਹੋ ਜਾਣਾ ਸੀ। ਬਿਲਕੁਲ ਉਹ ਤਾਂ ਸ਼ੁਕਰ ਆ ਵੀ ਅੱਗੋਂ ਅਸੀਂ ਵੀ ਪੀਤੀ ਸੀ। ਇਹ ਉਧਰ ਪਾਇਆ ਸੀ, ਅਸੀਂ ਇੱਧਰ ਪਾਇਆ। ਮੈਂ ਇਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਵਿਆਹ ਦੇ ਉੱਤੇ ਜਿੰਨੇ ਮਰਜ਼ੀ ਬੰਦੇ ਆਓ, 1 ਤੋਂ ਲੈ ਕੇ 10 ਤੱਕ ਆਓ, ਮੈਨੂੰ ਕੋਈ ਨਹੀਂ। ਉਹ ਤਾਂ ਸਾਡਾ ਪਿੰਡ ਨਾ ਜਿਹੜਾ ਛੋਟਾ ਵਾ ਉਹਦੇ ਚੋਂ ਨਾ 10 ਜੀ ਇਕੱਠੇ ਨਹੀਂ ਹੋਏ ਸਾਡੇ ਕੋਲ। ਉਹ ਜਿਹੜਾ ਹਿੰਮਤ ਕਰਕੇ ਕੁੜੀ ਤੋਰ ਦੇਵੇ ਨਾ ਬਾਬਾ, ਇਹ ਅਗਲੇ ਦਿਨ ਹੀ ਦਲਜੀਤ ਦੋਸਾਂਝ ਦੇ ਨਾਲ ਮੈਂ ਤੁਹਾਨੂੰ ਖੜਾ ਨਜ਼ਰ ਆਊਂ। ਉੱਥੇ ਤਾਂ ਬੰਦੇ ਕਈ ਖਲੋਤੇ ਹੁੰਦੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੇ ਅੱਜ ਅਸੀਂ ਲੈ ਕੇ ਆਏ ਹਾਂ ਕੈਂਡੀ ਬਾਕਸ ਦੀ ਵੀਡੀਓ। ਇਸ ਵੀਡੀਓ ਦਾ ਨਾਮ ਹੈ ਚੱਕ ਦੇ ਫੱਟੇ। ਚੱਕ ਦੇ ਫੱਟੇ। ਲੋ ਵੀ ਡਾਇਲੌਗ ਤਾਂ ਬੜਾ ਵਧੀਆ, ਚੱਕ ਦੇ ਫੱਟੇ। ਤੇ ਇਹਦੇ ਵਿੱਚ ਹਾਰੂਨ ਰਫੀਕ ਜਿਹੜੇ ਐਂਕਰ ਨੇ, ਗੋਗਾ ਪਸੂਰੀ ਐਂਡ ਸਲੀਮ ਅਲਵੇਲਾ ਕਮੇਡੀ ਸ਼ੋ। ਸੋ ਗੋਗਾ ਤੇ ਅਲਵੇਲਾ ਦੇ ਵਿੱਚ ਦੋਨੇ ਜਣੇ ਨੇ। ਦੇਖਦੇ ਹਾਂ ਕਿਵੇਂ ਜੁਗਲਬੰਦੀ ਬਣਦੇ ਨੇ। ਜਿਹੜੇ ਦੋਸਤ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਇਸ ਵੀਡੀਓ ਵਿੱਚ ਜਿਹੜਾ ਗੋਗਾ ਤੇ ਅਲਵੇਲਾ ਉਹ ਸਰਦਾਰ ਬਣੇ ਨੇ। ਠੀਕ ਹੈ ਜੀ। ਤੇ ਮੈਂ ਥੰਬਨੇਲ 'ਚ ਦੇਖਿਆ ਸੀ ਤੇ ਹੁਣ ਦੇਖਦੇ ਹਾਂ ਉਹ ਕੀ ਜੁਗਲਬੰਦੀ ਕਰਦੇ ਨੇ ਕਿਵੇਂ ਚੱਕਦੇ ਆ ਫੱਟੇ। ਹਾਂ, ਕਿਵੇਂ ਚੱਕਦੇ ਨੇ ਫੱਟੇ। ਇਹ ਵੀਡੀਓ ਜਾ ਕੇ ਦੇਖਦੇ ਹਾਂ। ਹਾਂਜੀ, ਤੇ ਬਹੁਤ ਕਮਾਲ ਲੱਗਦੇ ਪਏ ਨੇ ਵੇਖਣ 'ਚ। ਆਜੋ ਚੱਲਦੇ ਹਾਂ ਵੀਡੀਓ ਵਿੱਚ। अस्सलाम वालेकुम नाज़रीन, दिस इज़ हारून रफ़ीक, यू आर वाचिंग कैंडी बॉक्स। आज मेरे साथ हमारे हमसाया मुल्क से 2 दोस्त आए हैं। आइए उनसे बात करते हैं और जानते हैं। ਦਾੜੀਆਂ ਕਿੱਦਾਂ ਦੀਆਂ ਨਕਲੀ ਦਾੜੀਆਂ ਲਾਈਆਂ। ਹਲੋ ਜੀ, ਕੀ ਹਾਲ ਹੈ ਜੀ? बिल्कुल ठीक, आप कैसे हैं जी? ठीक है। ਇਹਨੂੰ ਉਠਾ ਲਓ ਮੇਰੇ ਕੋਲੋਂ ਨਾ ਇਹਦੇ ਵਿੱਚ ਚਪੇੜਾਂ ਵੱਜਣ। ਪੱਗ ਨਹੀਂ ਸਹੀ ਬੰਨੀ ਇਹਨਾਂ ਨੇ ਨਾ, ਡੁਪਲੀਕੇਟ ਜਿਹਾ ਲੱਗਣ ਦੀ ਜਿਹੜਾ ਪੱਗ ਬੰਨੀ। ਸੋ ਦਾੜੀ ਵੀ ਜ਼ਿਆਦਾ ਹੀ ਡੁਪਲੀਕੇਟ ਲਾਈ। ਚਲੋ ਉਹਨਾਂ ਨੇ ਆਪਣੇ ਵੱਲੋਂ मुझे तो पता चलता है यार। ਭਾਈ ਭਾਈ ਨੂੰ ਕੌਣ ਚਪੇੜਾ ਮਾਰਦਾ ਵਾ? ਨਹੀਂ ਮਾਰਦੇ ਨਹੀਂ ਮਾਰਦੇ ਤਾਂ ਫਿਰ ਅੱਜ ਤੋਂ ਸ਼ੁਰੂ ਹੀ। एक सेकंड, मुझे ये पता चला था कि आप ससुर और ये दामाद हैं। ਇਹਨੇ ਦਮਾਇਆ ਸਾਨੂੰ। ਨਹੀਂ ਬਣ ਕੇ ਦਵਾਇਆ। ਹੁਣ ਕੁੜੀ ਵਿਆਹਣੀ ਹੁੰਦੀ ਆ ਤੇ ਮੈਂ ਤੁਹਾਨੂੰ ਨੱਚ ਕੇ ਦਿਖਾਵਾਂ ਬੇਦਮ। ਨੱਚ ਕੇ ਨਹੀਂ ਆਂਦਾ, ਕਹਿੰਦਾ ਜਿਹਦੀ ਧੀ ਸੁਖੀ ਹੈ ਉਹਦੀ ਜੱਦ ਸੁਖੀ ਹੈ। ये बात सही है, ये बात। ਜਿਹਦੀ ਧੀ ਦੁਖੀ ਹੈ ਉਹਦੀ ਜੱਦ ਦੁਖੀ ਹੈ। आपने इनकी बेटी को दुखी रखा। ਉਹ ਸਰ ਜੀ ਘਰੇ ਮੇਰੇ ਆਊ ਤਾਂ ਉਹ ਸੁਖੀ ਦੁਖੀ ਹੋਊਗਾ। ਆਪਦੇ ਘਰ ਤਾਂ ਰੱਖੀ ਹੋਈ ਆ ਇਹਨੇ। ਉਹ ਤਾਂ ਮੈਂ ਟੋਰੀ ਨਹੀਂ। क्यों, क्या वजह? पहले तो अब तारुफ हो जाए। आपका नाम ਮੇਰਾ ਨਾਂ ਜੀ ਬਲਵਿੰਦਰ। और आप? ਰਾਜਦੀਪ ਸਿੰਘ ਜੀ ਮੇਰਾ। अच्छा, राजदीप और बलविंदर साहब, आपका खुशामदीद। आप तो अपने झगड़े में पड़ गए। वैसे मैं भी अब इंटरेस्टेड हो गया हूँ। झगड़ा क्या है? आपने क्यों नहीं? ਦੇਖੋ ਜੀ ਵਿਆਹ ਹੁੰਦਾ जी ਜਦੋਂ ਕੁੜੀ ਵਿਆਹ ਕੇ ਬੰਦਾ ਲਿਆਉਂਦਾ ਘਰੇ, ਜਿਹੜੇ ਸਾਕਾਦਾਰੀ ਹੁੰਦੀ ਆ, ਸ਼ਰੀਕਾ ਹੁੰਦਾ ਵਾ, ਉਹ ਬੱਕਰੇ ਬੁਲਾਉਂਦੇ ਆ। ਬਾ 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 ਬਾ। ਹੋਣ ਹੀ ਨਹੀਂ ਦਿੱਤਾ। क्यों, क्या वजह जी? ਇਹਨਾਂ ਦੀਆਂ ਕਰਤੂਤਾਂ। ਉਹ ਕਰਤੂਤਾ ਦਾ ਤਦ ਹੋਣ ਕੁੜੀ ਤੋਰੀ ਹੋਵੇ, ਤੂੰ ਮੈਨੂੰ ਦੇਖ ਵੀ ਮੈਂ ਕੀ ਕਰਦਾ, ਕਿਵੇਂ ਉਹਨੂੰ ਨਹੀਂ, ਜਦੋਂ ਮੁੰਡੇ ਦੇ ਮੈਂ ਲੱਛਣ ਵੇਖ ਲੈ, ਮੈਂ ਕਦ ਲਈ ਤੋਰਦੇ ਆ। ये हुआ ना, रिश्ते में इन्होंने और बताया होगा, बाद में आपको पता ਬਾਅਦ ਚ चल ਕੁਝ गया। ਹੋਰ ਦੱਸਿਆ ਇਹਨਾਂ ਨੇ। अच्छा 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 अच्छा, आप यार ये मुझे शरीफ आदमी लगते हैं ਉਹ बेचारे। ਅਸੀਂ ਵੀ ਸ਼ਰੀਫ ਹੀ ਆ। ਅਸੀਂ ਕਿਹੜਾ ਕਦੇ ਗੋਲੀਆਂ ਚਲਾਉਂਦੇ ਫਿਰਦੇ ਆ। ਇਹਨਾਂ ਨੇ ਕਿਹਾ ਸੀ ਇਹ ਚਲਾਉਂਦਾ ਫਿਰਦਾ ਤੂੰ। ਰਿਸ਼ਤੇ ਤੋਂ ਪਹਿਲੇ ਕੀ ਕਿਹਾ ਸੀ? ਮੁੰਡਾ ਬੇਅਬ ਚਾਹੀਦਾ। ਤੁਹਾਡੇ ਸਾਹਮਣੇ ਖੜਾ। ਬੇਅਬ ਹੋਰ ਕੀ ਆ? ਤੂੰ ਤਾਂ ਦਾਗੋ ਦਾਗ ਆ। ਦਾਗੋ ਦਾਗ ਆ। ਉਦੋਂ ਨਹੀਂ ਤੈਨੂੰ ਪਤਾ ਵੀ ਮੈਂ ਕੀ ਆ। ਆ ਪੁੱਛ ਵੀ ਕੀ ਹੋਇਆ। ਆ ਇਹ ਦੱਸੂਗਾ ਹੀ ਨਹੀਂ। क्या हुआ? क्या ਨਹੀਂ हुआ? ਦੱਸੂਗਾ। क्या हुआ? ਦੱਸਣਾ ਹੀ ਨਹੀਂ ਇਹਨੇ। अच्छा, आप बताने में नहीं देंगे, मुझे समझ आ गई। अच्छा, आपका शिकवा क्या है? जरा पहला शिकवा। ਸ਼ਿਕਵਾ ਇਹ ਆ ਵੀ ਧੀਆਂ ਜਿਹੜਾ ਤੋਰ ਦਈਦੀਆਂ जी जी ਘਰ ਦੇ ਵਿੱਚ ਸੁਖੀ ਰਹਿਣ ਆਪਣੇ। जी जी, ਸਾਡੇ ਵੱਲ ਵੀ ਹੱਸਦੇ ਆ ਖੇਡਦੇ ਆ। ਹੁਣ बिल्कुल ठीक। ਜਦੋਂ ਇਹਨੇ ਸੁੱਖ ਦਿੱਤਾ ਹੀ ਕੋਈ ਨਹੀਂ, ਉਹਨੂੰ ਕਹਿੰਦਾ ਜੀ ਸਹੁਰੇ ਤੇ ਘਰੋਂ ਪੈਸੇ ਲਿਆ, ਕਾਰੋਬਾਰ ਹੈ ਕੋਈ ਨਹੀਂ ਇਹਦਾ। ਇਹ ਲਫੰਡਰ ਆ, ਲਫੰਡਰ। ਇਹ ਖੇਡਦਾ ਸ਼ਰਾਬਾਂ, ਇਹ ਪੀਂਦਾ। ਉਹ ਸ਼ਰਾਬਾਂ ਕਿਹੜੀਆਂ ਪੀ ਲੀਆਂ? ਕੁੜੀਆਂ ਦੇ ਮਗਰ, ਹੀਰੋਇਨਾਂ ਦੇ ਮਗਰ ਫਿਰਦਾ। ਕਹਿੰਦਾ ਨੀਰੂ ਬਾਜਵਾ ਦਾ ਮੈਂ ਫੈਨ ਆ। ਮੈਂ ਕਿਹਾ ਉਹਦਾ ਤਾਂ ਆਪਣੇ ਬੱਚੇ ਆ। ਫੈਨ ਹੋਣਾ ਕੋਈ ਜੁਰਮ ਆ? नहीं नहीं, फैन होना। ਮੇਰੇ ਤਾਂ ਆਪਣੇ ਅੰਦਰ ਟੈਲੈਂਟ ਇੰਨਾ ਹੈਗਾ। ਨਹੀਂ, ਫੈਨ ਆ। ਮੇਰੀ ਧੀ ਦੀਆਂ ਫੋਟੋਆਂ ਲਾ ਕੇ ਉੱਥੇ ਉਹਦੀਆਂ ਲਾਤੀਆਂ। हैं? ये क्यों किया आपने? ਕਿ ਜਦੋਂ ਧੀ ਤੂੰ ਘਰ ਬਿਠਾਈ ਆ, ਮੈਂ ਦਿਲ ਨਾਲ ਲਲਚਾਵਾਂ ਆਪਣਾ। ਦਿਲ ਲਲਚਾਲਾ। अच्छा, वो कह रहे हैं आप काम कोई नहीं करते। ਉਹ ਪਹਿਲੇ ਤਾਂ ਕਹਿੰਦਾ ਜੀ ਮੁੰਡਾ, ਇਹ ਕਹਿੰਦੇ ਸੀ ਜੀ ਬੇਅਬ ਚਾਹੀਦਾ ਵਾ। ਹਾਂ, ਹਾਂ। ਆ ਮੇਰੇ ਸੱਟ ਲੱਗੀ ਆ, ਗੁਰੂ ਦੀ ਸਹੁੰ। ਸਿਰਫ ਮੈਂ ਥੋੜੀ ਜੀ ਕਾਲੀ ਖਾਨਾ ਜਾਂ 2 ਪੈਗ ਲਾ ਕੇ ਸੌਣਾ ਬਸ। ਇਹਦੇ ਤੋਂ ਵੱਧ ਮੈਂ ਹੋਰ ਕੀ। तुम तो नशा करते हो। ਉਹ ਸਰ ਜੀ ਕਾਲੀ ਖਾ ਲਈ, 2 ਪੈਗ ਲਾ ਲਏ, ਇਹਦੇ ਨਾਲ ਨਸ਼ਾ ਹੋ ਗਿਆ ਬੰਦੇ ਨੂੰ। ਨਹੀਂ ਜੀ ਨਹੀਂ, ਇਹਦੇ ਨਾਲ ਤਾਂ ਬੰਦਾ ਕਿਤਾਬ ਲਿਖਦਾ, ਰਾਈਟਰ ਬਣਦਾ। ਇਹਦੇ ਨਾਲ ਤਾਂ ਬੰਦਾ ਜਹਾਜ਼ ਚਲਾਉਂਦਾ। ਇਹਦੇ ਨਾਲ ਤਾਂ ਬੰਦਾ, ਮੈਂ ਕਹਿੰਦਾ ਵੀ ਮੁਲਕ ਦੇ ਬਹੁਤ ਬਹੁਤ ਕੰਮ ਕਰਦਾ। ਕਹਿੰਦਾ ਮੈਂ ਕਾਲੀ, ਮੈਂ ਕਿਹਾ ਕੋ ਖਾਨਾ। ਮੈਂ ਕਿਹਾ ਕਾਲੀ ਕਿਉਂ ਖਾਨਾ? ਕਹਿੰਦਾ ਮੇਰੇ ਨਾਲ ਮੈਚ ਕਰਦੀ। ਉਹ ਦਰਦ ਤੋਂ ਖਾਨਾ ਬਾਪੂ, ਦਰਦ ਤੋਂ ਖਾਨਾ। ਮੈਂ ਮਰਿਆ ਪਿਆ ਵਾਂ ਦਰਦ ਉਹ ਨਾਲ। ਦਰਦ ਦੀਆਂ ਗੋਲੀਆਂ ਵੀ ਮਿਲਦੀਆਂ, ਉਹ ਖਾ। ਹਾਂ,
ਦਰਦ ਦੀਆਂ ਡਾਕਟਰ ਮਰ ਗਏ ਆ। ਚੰਗਾ ਤੈਨੂੰ ਉਹੀ ਡਾਕਟਰ ਲੱਗਦਾ ਜਿਹੜਾ ਕਾਲੀ ਵੇਚਦਾ? ਚੰਗਾ ਭਲਾ ਮਾਡਲ ਆ ਜੀ, ਮੈਨੂੰ ਸ਼ੌਕ ਆ ਮਾਡਲਿੰਗ ਦਾ। ਇਹ 76 ਮਾਡਲ ਆ, ਇਹ ਸਨ 47 ਵਾਲਾ ਮਾਡਲ ਆ। ਤੇਰਾ ਉਸ ਮਛਲਰ ਦਾ ਮੂੰਹ ਆ ਜਿਹਦੇ ਨਾਲ ਤੋਪ ਨਹੀਂ ਚਲਾਈ ਦੀ। ਉਹ ਵੀ ਇੱਕ ਕੰਮ ਆ। ਮੈਂ ਆਡੀਸ਼ਨ ਦਿੱਤਾ ਜੀ, फिर ਉਹਨਾਂ ਨੇ ਫੇਲ ਕਰਤਾ। क्यों? ਉਹ ਕੁੜੀ ਨਹੀਂ ਤੋਰਦੇ ਇਹ। ਇਹ ਕਿਹੜੀਆਂ ਸ਼ਰਤਾਂ? ਇਹ ਕਿਹੜੀਆਂ ਸ਼ਰਤਾਂ? ਪ੍ਰੋਡਿਊਸਰ ਨੇ ਮੈਨੂੰ ਮੂੰਹ ਦੇ ਕਿਹਾ, ਕਹਿੰਦਾ ਕੁੜੀ ਤੋਰੀ ਉਹਨਾਂ ਨੇ। ਮੈਂ ਕਿਹਾ ਨਹੀਂ, ਕਹਿੰਦਾ ਕਾਸਟ ਚੋਂ ਫਾਰਗ ਨਿਕਲ ਬਾਹਰ। ਇਹ ਤਾਂ ਡਾਇਰੈਕਟਰ ਨੂੰ ਕਿਸੇ ਨੇ ਦੱਸਤਾ ਵੀ ਉਹਨੂੰ ਦੁੱਖ ਦੇ ਰਿਹਾ। ਉਹਨੇ ਕਿਹਾ ਬੰਦਾ ਹੈ ਹੀ ਨਹੀਂ ਸਹੀ। ये बात ਹਰੂਨ ਸਾਹਿਬ ਆ 2 ਮਹੀਨੇ ਹੋਰ ਆ ਕਰਨ ਜੋਹਰ ਦਾ ਕਿੰਨਾ ਨਾਂ ਸੁਣਦੇ ਹੋ? जी जी। ਉਹ ਮਗਰ ਫਿਰੂ ਮੇਰੇ। ਉਹਨੇ ਵਾਅਦਾ ਕੀਤਾ ਵੀ 2 ਮਹੀਨੇ ਬਾਅਦ ਪੈਸੇ ਦੇ ਦੂੰ ਤੈਨੂੰ। 2 ਮਹੀਨੇ ਜੇ ਨਾ ਹੋਏ ਤਾਂ ਮੈਂ ਤੈਨੂੰ ਮਾਰੂ ਚਪੇੜਾ। अच्छा अभी अभी क्यों नहीं है आपके पीछे करण जौहर? ਇਹ ਕੁੜੀ ਨਹੀਂ ਤੋਰਦੇ। ਉਹ ਕੁੜੀ ਕਾਤੋਂ ਤੋੜ ਦਵਾਂ? ਮੈਂ ਆਪਣਾ ਜਿਗਰ ਦਾ ਟੁਕੜਾ ਕੱਢ ਕੇ ਤੈਨੂੰ ਦਿੱਤਾ, ਤੂੰ ਅੱਗੋਂ ਕੀ ਮੁੱਲ ਪਾਇਆ? ਉਹ ਮੁੱਲ ਕਾਦਾ? ਜਿਗਰ ਤਾਂ ਤੂੰ ਘਰੇ ਹੀ ਰੱਖ ਲਿਆ, ਸਾਡੇ ਨਾਲ ਤਾਂ ਕੱਖ ਵੀ ਨਹੀਂ ਤੋੜਿਆ। ਕਹਿਣਾ ਤੂੰ ਨਾਲੀ ਦਾ, ਜਾਨਾ ਤੂੰ ਖੁਰਲੀ ਤੇ ਆ। ਮੈਂ ਤਾਂ ਆਪਣੀ ਧੀ ਨੂੰ ਰੀਝਾਂ ਨਾਲ ਵਿਆਹਿਆ। अच्छा। ਮੈਂ ਸੂਈ ਤੋਂ ਲੈ ਕੇ ਧਾਗੇ ਤੱਕ ਦਿੱਤਾ। ਆਹੋ यार तुम्हें शर्म आनी चाहिए। ਨਹੀਂ ਸੂਈ ਤੋਂ ਧਾਗੇ ਤੱਕ ਹੀ ਦਿੱਤਾ ਵਾ, ਹੋਰ ਕੋਈ ਸ਼ੈ ਨਹੀਂ ਦਿੱਤੀ। ਆ ਸਫਾਂ ਤੇ ਸੌਂਦੇ ਫਿਰਦੇ ਆ, 2 ਪ੍ਰਾਹੁਣੇ ਆ ਜਾਣ ਸਾਡੇ ਸ਼ਰੀਕੇ ਦੇ, ਨਾਲ ਦਿਆਂ ਤੋਂ ਮੰਜੀਆਂ ਮੰਗਦੀਆਂ। ਨਮੋਸ਼ੀ ਨਹੀਂ ਹੈਗੀ ਇਹ। यार तुमने इनसे सामान लेना था, खुद कोई कामकाज करो। ਉਹ ਸਾਲੀ ਇੱਕ ਮਸਲਾ, ਮੈਂ ਘਰੋਂ ਬਾਹਰ ਨਹੀਂ ਜਾ ਸਕਦਾ। वजह? ਮੇਰੇ ਤੇ 11 ਪਰਚੇ ਨੇ ਇਹ। ਪਰਚੇ ਤਾਂ ਮੈਂ ਇੰਜ ਕਰਕੇ ਜ਼ੀਰੋ ਕਰ ਦਵਾਂ। तो करवा लो। ਉਹ ਕਰਵਾ ਲ ਕਾਹਦੇ ਨਾਲ ਲਵਾਂ? ਇਹ ਕੁੜੀ ਦਾ ਤੋਰਨ। ਉਹ ਕੁੜੀ ਦੇ ਬੱਚੇ ਤੇ ਸੈਨ ਕਰਨੇ ਵਾਲੀ ਮਾਫ ਕਰ ਦੇ। ਹਾਂ ਮੇਰੀ ਧੀ ਨੂੰ ਵੀ ਜੇਲਾਂ ਵਿਖਾਉਣੀਆਂ। ਮੈਂ ਇੱਕ ਡਾਕੂ ਜੇ 11 ਪਰਚੇ ਆ, ਇਸ਼ਤਿਹਾਰੀ ਨਾਲ ਤੂੰ ਕੁੜੀ ਤੋਰਦੇ ਆ। ਇਹ ਉਹਨਾਂ ਨੂੰ ਜੰਗਲਾਂ 'ਚ ਲੈ ਕੇ ਫਿਰੀ ਜਾਵੇ, ਐਡਾ ਮਲੰਗੀ ਦਾ ਸਾਲਾ। ਸਾਹਿਬ ਮੈਂ ਖੁਦ LLB ਕਰ ਰਿਹਾ ਮੈਂ, ਇਮਤਿਹਾਨ ਨਹੀਂ ਦੇ ਸਕਿਆ ਮੈਂ। क्यों? ਇਹਨਾਂ ਨੇ ਕੁੜੀ ਨਹੀਂ ਤੋਰੀ। LLB ਕਰ, ਕੁੜੀ ਕੋ ਕਿਤਾਬਾਂ ਦੇਣੀਆਂ। ਉਹ ਟੈਨਸ਼ਨ ਨਾ, ਮੈਂ ਤਾਂ ਕਿਤਾਬ ਖੋਲਣ ਨੂੰ ਦਿਲ ਨਹੀਂ ਕਰਦਾ। ਕੁੜੀ ਦਾ ਘਰੇ ਭਾਈ ਹੋਈ ਆ। ਕਿਤਾਬ ਰਹਿਣ ਦੇ, ਕਿਤੇ ਜਾ ਕੇ ਖਾਲਿਆਂ ਦੇ ਡੱਕੇ ਖੋਲ। ਜਿਹੋ ਜਿਹੀ ਸ਼ਕਲ ਬਾਪੂ ਹਾਂ ਗੱਲਾਂ ਹੀ ਆ ਤੁਹਾਡੇ ਕੋਲ। ਮੈਨੂੰ ਕਈ ਬੰਦਿਆਂ ਨੇ ਸਮਝਾਇਆ ਵੀ ਬੰਦਾ ਠੀਕ ਨਹੀਂ। अच्छा तो फिर आपने शादी क्यों की? ਮੈਂ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕੀਤਾ। ਮੈਂ ਕਿਹਾ ਯਾਰ ਜਿੱਥੇ ਧੀ ਦੇਤੀ ਨਾ, जी जी ਬਾ ਉੱਥੇ ਕੋਈ ਜ਼ਬਾਨ ਹੀ ਹੁੰਦੀ ਬੰਦੇ ਦੀ। बिल्कुल। ਇਹ ਤਾਂ ਗੱਲ ਹੀ ਨਹੀਂ ਹੋਈ। ਮੈਂ ਇਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਵਿਆਹ ਦੇ ਉੱਤੇ ਜਿੰਨੇ ਮਰਜ਼ੀ ਬੰਦੇ ਆਓ, 1 ਤੋਂ ਲੈ ਕੇ 10 ਤੱਕ ਆਓ, ਮੈਨੂੰ ਕੋਈ ਨਹੀਂ। ਉਹ ਤਾਂ ਸਾਡਾ ਪਿੰਡ ਨਾ ਜਿਹੜਾ ਛੋਟਾ ਵਾ ਜੀ। ਉਹਦੇ ਚੋਂ ਨਾ 10 ਜੀ ਇਕੱਠੇ ਨਹੀਂ ਹੋਏ ਸਾਡੇ। ਉਹ ਕਿਹੜਾ ਚੌਰਿਆ ਬੁਲਾਉਂਦਾ ਵਾ 10 ਜੀ? ਤੂੰ ਕੋਈ ਟਰਾਲੀ ਬੁਲਾਉਂਦਾ? अच्छा आपने कहा कि 10 लोग जितने एक तो ਹਾਂ ਲੈ ਕੇ ਖੁੱਲਾ ਇੰਤਜ਼ਾਮ ਕੀਤਾ ਸੀ ਇਹਨਾਂ ਨੇ। 10 ਜੀ ਸਾਡੇ ਤਾਂ ਇੱਕ ਤੋਂ ਲੈ ਕੇ 10 ਭਾਜੀ ਤੇ 10 ਜੀ ਪੂਰੇ ਨਹੀਂ ਹੋਏ। ਉਹ ਗੋਗਾ ਵਿੱਚ ਪਾਏ 1 ਤੋਂ ਲੈ ਕੇ 10 ਤੱਕ। ਹਾਂ ਇਹਨਾਂ ਦੇ ਆਪਾਂ ਇੱਕ ਵੀਡੀਓ ਵੇਖੀ ਨਾ, ਬਰਾਤ ਸੀ ਗੋਗੇ ਦੀ। ਹਾਂ ਉਹ ਵੀ ਬੜੀ ਹਾਸੇ ਵਾਲੀ ਵੀਡੀਓ ਆ। ਗੋਗੇ ਨੂੰ ਵਿੱਚ ਗਿਣੀ ਜਾਂਦੇ 10 ਬੰਦੇ, ਕਹਿੰਦੇ ਅੰਦਰ ਵਾੜ ਰਹੇ ਬਰਾਤ 'ਚ। ਸਲੀਮ ਅਲਵੇਲਾ ਨਾ ਮਤਲਬ ਕੁੜੀ ਦਾ ਪਿਓ ਬਣਾਉਂਦਾ ਉਹ 'ਚ। ਪਿਓ, ਹਾਂ। ਉਹ 2-3 ਵਾਰੀ ਗਿਣਤੀ ਕਰਦਾ। ਆਹ ਲਾੜਾ ਇਹ ਹੀ ਲਾੜਾ ਐਂਡ ਦੇ ਵੜ ਲੱਗਾ, ਰੁਕ ਚੱਲ ਬਾਹਰ, ਪੂਰੇ ਹੋ ਗਏ। ਪਹਿਲੀ ਵਾਰ ਤੇ ਕੱਢ ਹੀ ਦਿੰਦਾ ਲਾੜੇ ਨੂੰ ਵੀ। ਇਹ ਦੂਜੀ ਵਾਰੀ ਅੱਗੇ ਲੱਗ ਜਾਂਦਾ। ਬਹੁਤ ਹਾਸੇ ਵਾਲੀ ਵੀਡੀਓ ਦੇਖੇ ਜਾ ਕੇ ਚੈਨਲ ਤੇ। ਹੁਣ ਮੇਰੇ ਇਹਦੇ ਵਿਆਹ ਦੀ ਵਜ੍ਹਾ ਤੋਂ जी ਮੇਰੇ ਤਾਏ ਛੁੱਟ ਗਏ ਮੇਰੇ ਕੋਲੋਂ, ਮੇਰੇ ਮਾਮੇ ਛੁੱਟ ਗਏ ਮੇਰੇ ਕੋਲੋਂ। वो क्यों? ਉਹ ਕਹਿੰਦੇ ਵੀ ਤੂੰ ਇਹ ਕੀਤਾ ਕੀ ਇੱਥੇ? हाँ उन्हें एतराज होगा। ਇਹ ਜਦੋਂ ਮੈਂ ਧੀ ਵਿਆਹਣ ਲੱਗਾ ਉਸ ਤੋਂ ਪਹਿਲੇ ਕਹਿੰਦਾ ਜੀ ਮੇਰੇ ਪਰਚੇ ਹੋ ਰਹੇ। अच्छा अच्छा अच्छा। ਮੈਂ ਕਿਹਾ ਮੁੰਡਾ ਐਜੂਕੇਟਡ ਆ, ਮੈਨੂੰ ਕੀ ਪਤਾ ਵੀ ਇਹਦੇ ਉੱਤੇ ਪਰਚੇ ਹੋ ਰਹੇ। ਓਏ ਇਹ ਵੀ ਸਰਦਾਰਾਂ ਦਾ ਹੁੰਦਾ ਵਾ। ਹੁਣ ਗੈਰਤ ਆਪਣੀ ਮਾਰ ਲਵਾਂ ਮੈਂ? ਪਿੰਡ ਦੇ ਵਿੱਚ ਗੈਰਤ ਮਾਰ ਲਾਂ, ਉਹੀ ਫਿਰੀ ਗਿਆ ਵਾ। अच्छा मुझे ये बताओ किस बात पे पर्चे हुए तुम पे? ਮੈਂ ਗਲੀ 'ਚ ਬੈਠਾ ਹੋਇਆ ਸੀ, ਇੱਕ ਬੰਦਾ ਨਾਲ ਦੀ ਗਲੀ ਦਾ ਲੰਘਿਆ। अच्छा ਮੈਂ ਕਿਹਾ ਕੀ ਦੇਖਦਾ ਬਈ? ਉਹ ਕਹਿੰਦਾ ਕੀ ਦੇਖਦਾ? ਮੈਂ ਕਿਹਾ ਕੀ ਦੇਖ ਸਕਦਾ ਤੂੰ? ਕਹਿੰਦਾ ਤੂੰ ਕੀ ਦਿਖਾ ਸਕਦਾ? ਮੈਂ ਕਿਹਾ ਤੂੰ ਦੇਖ ਕੀ ਸਕਦਾ? कोई बात है लड़ाई ਤੇਰੇ ਮੈਂ ਡੇਲੇ ਨਾ ਕੱਢ ਦੂੰ। ਐ ਬਈ ਲੜਾਈ ਕਿਤੇ ਸਾਈਕਲ ਦੀ ਘੰਟੀ ਲਾਈ ਇਹਨੇ ਖੋਤੀ ਜਿਹੜੇ ਤੋਂ ਸੋਟੀ ਚੱਕੀ ਇਹਨੇ ਐਵੇਂ ਕਿਤੇ। ਹਾਂਜੀ ਕਿਤੇ ਇਹਨੇ ਢੱਗੇ ਦੇ ਗਲ 'ਚੋਂ ਘੰਟੀਆਂ ਲਾਈਆਂ ਇਹਨੇ। ਉਹ ਜਿਹੜੇ ਬੱਚੇ ਬਸ ਕਰ ਦੇ ਢੱਗੇ ਦੇ। ਕਿਹੜਾ ਇਹ ਜਬਰੂ ਆ? यार टग्गे दे गल चो कैंटी तुसी सरदार जी क्यों लाई? ਉਹ ਸਰ ਜੀ ਢੱਗੇ ਦੇ ਗਲ 'ਚੋਂ ਘੰਟੀ ਲਾਉਣੀ ਸੌਖੀ ਨਹੀਂ, ਜਿਗਰੇ ਦਾ ਕੰਮ ਆ। ਕਿਉਂ? ਚੱਕ ਕੇ ਮਾਰਦਾ ਪਰੇ ਸਿੰਘ ਨਾ। ਉਹਨੂੰ ਵੀ ਭੋਰਾ ਕਾਲੀ ਖਵਾ ਦੇ। ਕਾਲੀ ਹੋਊਗਾ ਤਾਂ ਲਾ ਲਈ। ਜੇਬਰ ਸਾਰਾ ਵੇਚ ਲਿਆ ਇਹਨੇ ਸਾਰਾ। Oh my God जो उन्होंने जेवर दिया तुमने बेच लिया? ਉਹ ਜੇਵਰ ਤਾਂ ਘਰ ਪਾ ਕੇ ਬੈਠੇ ਸੀ ਤਾਂ ਜਵਾਨੀ ਕਲਾਮੀ ਸੌਦਾ ਹੋਇਆ। ਉਹਨੇ ਹੁਣ ਮੈਂ ਸੁੱਤੀ ਪਈ ਦਾ ਲਾ ਕੇ ਵੇਚ ਦੇਵਾਂ। ਜਦੋਂ ਮੈਨੂੰ ਪਤਾ ਲੱਗਾ ਵੀ ਇਹਦੇ ਤੇ ਇੰਨੇ ਪਰਚੇ ਆ, ਮੈਂ ਸਨਿਆਰੇ ਨੂੰ ਕਿਹਾ, ਮੈਂ ਕਿਹਾ ਵੀ ਨਹੀਂ ਬਣਾਉਣਾ।
ਮੈਂ ਤਾਂ ਆਪਣੇ ਪਾਤਾ ਸੀ ਇਹਨੂੰ। अच्छा आपने भी ये नहीं बनाया? ਹਾਂਜੀ ਬਣਾਇਆ ਹੋਇਆ ਸੀਗਾ। अच्छा आप ਨਹੀਂ दोनों ਹੁਣ ਇਹ ਕੁੜੀ ਤੋਰਨ ਦਾ ਕਦ ਜੇਨ ਬਣਾਉਣਾ ਤੁਸੀਂ ਜੀਵਨ ਦਾ ਤਾਂ ਬਣਾ ਲਿਆ ਆਪਣੀ ਆਦਤਾਂ ਠੀਕ ਕਰ ਲਾ। ਇਹ ਕਿਤੇ ਹਿੰਮਤ ਕਰਕੇ ਕੁੜੀ ਤੋਰ ਦੇਵੇ ਨਾ ਬਾਬਾ ਇਹ ਅਗਲੇ ਦਿਨ ਹੀ ਦਲਜੀਤ ਦੋਸਾਂਝ ਦੇ ਨਾਲ ਮੈਂ ਤੁਹਾਨੂੰ ਖੜਾ ਨਜ਼ਰ ਆਉਂ। ਓਏ ਹੋ ਉੱਥੇ ਤਾਂ ਬੰਦੇ ਕਈ ਖਲੋਤੇ ਹੁੰਦੇ ਭਾਰ ਚੋੜ ਲੈਣਾ ਵੀ ਉਹ ਕਈ ਨਹੀਂ ਖਲੋਤੇ ਹੁੰਦੇ ਨਾਲ ਸਪੋਰਟਿੰਗ ਰੋਲ ਕਰੂੰਗਾ। ਲੈ ਸਪੋਰਟਿੰਗ ਰੋਲ ਕਰੂੰਗਾ। तुम सिक्योरिटी रोल करोगे, सिक्योरिटी नहीं कर सकते। ਤੇਰੇ ਵਰਗੇ ਬੰਦੇ ਦਾ ਨਾ ਪੰਜਾਬੀ ਫਿਲਮ 'ਚ ਇਹ ਹੁੰਦਾ ਵੀ ਪਹਿਲੇ ਸੀਨ ਦੇ ਵਿੱਚ ਫਾਂਸੀ ਆਉਂਦੀ ਤੇ ਐਂਡ ਤੱਕ ਪਤਾ ਨਹੀਂ ਲੱਗਦਾ ਵੀ ਕਿਉਂ ਦਿੱਤੀ ਹੈ। ਆਹੀ ਗੱਲਾਂ ਵਾ ਚਵਲਾ ਜਿਹਾ ਹੋਰ ਤੇਰੇ ਕੋਲ ਕੋਈ ਗੱਲ ਚਵਲਾ। ਨਹੀਂ। अपने ससुर को कौन कहता है चवला जी? ਕੋਈ ਨਹੀਂ ਕਹਿੰਦਾ नहीं बिल्कुल नहीं। ਅੱਜ ਤੋਂ ਸ਼ੁਰੂ ਆ ਫਿਰ ਸ਼ੁਰੂ ਕਿ ਮੈਂ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦਾ। ਤੂੰ ਸਾਡੀ ਗਲੀ 'ਚੋਂ ਵੀ ਲੰਘਿਆ ਮੈਂ ਤੈਨੂੰ ਕੁੱਤੇ ਭਵਾਉਂ। ਆਪ ਹੀ ਪੈ ਜੀ अपने ससुर को ये कौन कहता है यार? ਨਹੀਂ ਕਹਿੰਦਾ ਕੋਈ ਨਹੀਂ। ਅੱਜ ਤੋਂ ਸ਼ੁਰੂ ਆ ਫਿਰ आप मेरा ये ख्याल है ਇਹ ਹੀ ਮੇਰਾ ਦੁਸ਼ਮਣ ਬਣ ਗਿਆ। ਵੇ ਧੀ ਦੇ ਕੇ ਦੁਸ਼ਮਣ ਬਣਾਇਆ ਮੈਂ। ਉਹ ਧੀ ਦਿੱਤੀ ਕਿੱਥੇ ਆ ਤੂੰ ਤਾਂ ਪਿਛਲੇ ਅੰਦਰ ਲੁਕੋਈ ਪਈ ਆ ਕਿ ਚਰਸਵਾ ਕਿੱਤੀ ਆ ਉਹਨੂੰ ਬਾਹਰ ਕੱਢ ਮੇਰੇ ਉੱਤੇ ਉਹ ਜੀਆਂ ਦੇ ਵਿੱਚ ਆਵੇ ਮੇਰੀ ਮਾਤਾ ਦੀ ਖਿਦਮਤ ਕਰੇ ਬਾਪੂ ਦੀ ਖਿਦਮਤ ਕਰੇ ਕਾਤੋਂ ਕਰੇ ਤੇ ਵਿਆਹੀ ਮਾਤਾ ਤੇਰੀ ਕੀ ਨਹੀਂ ਵਿਆਹੀ ਕਿਉਂ ਸੀ ਮੈਂ ਇਸ ਲਈ ਥੋੜਾ ਵਿਆਹੀ ਵੀ ਸਾਡੇ ਸਾਰੇ ਟੱਬਰ ਦੀ ਖਿਦਮਤ ਕਰੇ ਜਾ। ਤੇ ਇੱਧਰ ਸਲੋਨ ਪਾਉਣਾ ਉਹਨੇ ਉਹਨੂੰ ਬਾਹਰ ਕੱਢ। ਸੁਣੋ अच्छा देखो ये जिस तरह बोल रहा है ना, मुझे नहीं लगता कि आपको अपनी बेटी यहाँ पे जो है ना ਉਹ ਸਰ ਜੀ ਬੇਟੀ ਦੀ ਤਾਂ ਮੈਂ ਹਜੇ ਤਸਵੀਰ ਨਹੀਂ ਮੁਕੰਮਲ ਦੇਖੀ ਉਹ ਤਾਂ ਘਰੇ ਤੋਰੀ ਨਹੀਂ ਤੋਰੇ ਤਾਂ ਸਹੀ ਫੇਰ ਐਪ ਕੱਢੇ ਮੇਰੇ 'ਚ ਅਸੀਂ ਗੈਰਤਾਂ ਵਾਲੇ ਆ। ਅਸੀਂ ਪਹਿਲੇ ਨਹੀਂ ਵਿਖਾਉਂਦੇ ਤੁਸੀਂ ਬੇਟੀ। ਤਾਂ ਬਾਅਦ 'ਚ ਵੀ ਨਹੀਂ ਦਿਖਾਉਣ ਡਏ ਅਰੂਨ ਸਾਹਿਬ ਬੰਦਾ ਫਿਰ ਢਿੱਡ ਤੋਂ ਕੱਪੜਾ ਚੱਕਦਾ ਨਾ ਤਾਂ ਢਿੱਡ ਆਪਣਾ ਹੀ ਨੰਗਾ ਹੁੰਦਾ। जी जी बिल्कुल बिल्कुल। ਇਹ ਜਿੱਦਣ ਵਿਆਹਣ ਆਏ ਆ ਨਾ ਇਹ ਸਾਰੀ ਜੰਜ ਨੇ ਪੀਤੀ ਹੋਈ ਸੀ। ओह वेरी ਉੱਥੇ ਬਹੁਤ ਵੱਡਾ ਝਗੜਾ ਹੋ ਜਾਣਾ ਸੀ। बिल्कुल बिल्कुल। ਉਹ ਤਾਂ ਸ਼ੁਕਰ ਆ ਵੀ ਅੱਗੋਂ ਅਸੀਂ ਵੀ ਪੀਤੀ ਸੀ। ਇਹ ਉਧਰ ਪਏ ਸੀ ਅਸੀਂ ਇੱਧਰ ਪਏ। ਉਹਨੇ ਤਾਂ ਖੁਸ਼ੀਆਂ ਦੇ ਟਾਈਮ ਪੈਗ ਨਾ ਲਾਉਣ ਮੁੰਡੇ अच्छा नहीं देखें यार ये बातें अपनी जगह हैं, लेकिन आप वाकई जब तक अपने पैरों पर खड़े नहीं हो जाते, जब तक कोई काम नहीं करते, वो ठीक कह रहे हैं कि वो अपनी बेटी को नहीं। ਆਪਣਾ ਕਾਕਾ ਨਿਭਾ ਕੋ ਕੰਮ ਕਰਕੇ ਵਿਖਾ ਮੈਨੂੰ ਕੋ 2-4 ਸਾਲ 20 ਸਾਲ ਮੈਨੂੰ ਕੰਮ ਕਰਕੇ ਵਿਖਾ। 20 ਸਾਲ 20 साल क्यों? ਮੈਨੂੰ ਪਤਾ ਤੇ ਲੱਗੇ ਵੀ ਹੁਣ ਇਹ ਪੱਕਾ ਕੰਮ ਤੇ ਲੱਗ ਗਿਆ। ਨਹੀਂ ਇਹ ਕਦ ਕੁੜੀ ਤੋਰਨੀ ਹੈ 20 ਸਾਲ ਬਾਅਦ ਮੇਰੀ ਚਿਤਾ ਨੂੰ ਅੱਗ ਦੇਗਾ ਉਹ ਮੈਂ ਤਾਂ ਟੱਪ ਜੂ ਮੈਂ ਤਾਂ ਉਦੋਂ ਰਿੜਨ ਵਾਲਾ ਹੋ ਜੂ 20 ਤੋਂ ਪਹਿਲਾਂ ਇਹਦੇ ਨਾਲ ਹੋ ਜਾਣਗੇ। ਆ ਤੇਰੀ ਸੱਸ ਨੂੰ ਮੈਂ ਨਾ 25 ਵਰਿਆਂ ਬਾਅਦ ਲੈ ਕੇ ਆਇਆ ਜਦੋਂ ਮੈਂ ਸੈੱਟ ਹੋ ਗਿਆ ਸੀਗਾ। ਮੈਂ ਕਿਹਾ ਅਗਲੇ ਦੀ ਧੀ ਲਿਆਉਣੀ ਆ ਉਹਨੂੰ ਹਰ ਸ਼ਾਇਦ ਚਾਹੀਦੀ। ਨਹੀਂ 25 ਸਾਲ ਉਹ ਤੋਂ ਪਹਿਲਾਂ ਘਰਦਿਆਂ ਨੇ ਉਹਦਾ ਹੋਰ ਕਿਤੇ ਕਰਤਾ ਸੀ ਉਹ 25 ਸਾਲ ਕੋਈ ਵੇਲਾ ਹੁੰਦਾ ਵਾ यार ये ਉਹ ਅਕਲ ਵਾਲੀ ਗੱਲ ਕਰ ਐਵੇਂ ਧੀਆਂ ਘਰਾਂ ਦੇ ਵਿੱਚ ਬਿਠਾਈਆਂ ਜਾਂਦੀਆਂ ਤੇ ਇਦਾਂ ਵੀ ਨਹੀਂ ਫੜਾਈਆਂ ਜਾਂਦੀਆਂ ਜਵਾਰੀਆਂ ਨੂੰ ਬੱਚੇ ਵਾਲਿਆਂ ਨੂੰ। ਇਦਾਂ ਵੀ ਨਹੀਂ ਬਾਹ ਫੜਾ ਦੇਈਦੀ ਆ। ਅਸੀਂ ਘਰੋਂ ਕੱਢੀ ਨੀ ਗੀ ਮੈਂ ਪਾਲੀ ਆ ਦਿਲ ਹਿੱਲ ਜਾਂਦਾ। ਉਹ ਤੂੰ ਅੱਜ ਧੀ ਤੋਰ ਤੈਨੂੰ ਮੈਂ ਲੱਤਾਂ ਦੇ ਨਾਂ ਖਲੋ ਕੇ ਦਿਖਾਵਾਂ ਫੇਕ ਆਈ ਕੱਲ ਨੂੰ ਰੱਬ ਤੇਰੇ ਘਰ ਧੀ ਰਹੇਗਾ ਨਾ ਤਾਂ ਤੈਨੂੰ ਧੀ ਦਾ ਦੁੱਖ ਹੋਊ ਵੀ ਧੀਆਂ ਹੁੰਦੀਆਂ ਕੀ ਆ। ਉਹ ਮੇਰੇ ਘਰੇ ਧੀ ਆਟੋਮੈਟਿਕ ਹੋ ਜਾਣੀ ਆ ਕੁੜੀ ਤਾਂ ਆਪਦੀ ਤੋਰ ਮੈਂ ਨਹੀਂ ਤੋਰਨੀ। ਮੈਂ ਫੋਨ ਤੇ ਗੱਲ ਕਰ ਲਾ ਕੁੜੀ ਬਾਰੇ ਉਹਦੇ ਮੈਂ ਨਹੀਂ ਤੋਰਨੀ। कहता मैं फोन पे बात कर लूं बच्ची के। ਉਹ ਸਾਡੇ ਘਰ ਕੋ ਬਹੁਤੀਆਂ ਰੋਟੀਆਂ ਨਹੀਂ ਖਾਂਦੀ 2 ਰੋਟੀਆਂ ਖਾਂਦੀ ਆ। ਦੇਖ ਬਾਪੂ ਕਿੰਨਾ ਭੈੜਾ ਲੱਗਦਾ ਵਾ ਇੱਕ ਆਰਟਿਸਟ ਬੰਦਾ ਰਸੋਈ ਦੇ ਵਿੱਚ ਚਾਹ ਬਣਾਉਂਦਾ ਕਿੱਦਾਂ ਭੈੜਾ ਲੱਗਦਾ ਆਰਟਿਸਟ ਕਿਹੜਾ? ਮੈਂ ਤੇਰੇ ਸਾਹਮਣੇ ਹੋਰ ਕੌਣ ਆਰਟਿਸਟ ਆ ਵੇਖ ਲਾ ਆਰਟਿਸਟ। ਦੇਖੋ ਜੀ ਹਰੂਨ ਸਾਹਿਬ ਦੁਨੀਆ ਸਲੇਮਾਨ ਖਾਨ ਨੂੰ ਵੀ ਗੱਲਾਂ ਕਰਦੀ ਸੀ ਅੱਜ ਉਹਦੇ ਪੈਰ ਛੂੰਦੇ ਆ ਇਹ ਬੇੜਾ ਮੇਰੇ ਤੇ ਆਉਣਾ ਵਾ ਤੇਰੇ ਪੈਰ ਨਹੀਂ ਛੂਣਗੇ ਤੇਰਾ ਗਲਾ ਫੜਨਗੇ ਤੇਰਾ ਜ਼ਬਾਨ ਫੜਨਗੇ। ਗਲਾ 1 ਕਰੋੜ ਛੂਹਣੇ। ਹਿੱਟ ਹੋਣ ਦੀ ਗੱਲ ਆ ਤੁਸੀਂ ਸਭ ਨੇ ਫੇਰ ਫਿਰਨਾ ਵਾ ਆਲੇ ਦੁਆਲੇ ਕਹਿਣਾ ਆਹ ਸਾਡਾ ਜਵਾਈ ਆ ਆਹ ਸਾਡਾ ਜਵਾਈ ਆ ਜਵਾਈ ਮੈਂ ਕਹਦਾ ਇੱਜ਼ਤ ਹੈ ਨਹੀਂ ਨਾ ਕੁੜੀ ਆਪਦੇ ਘਰ ਬਿਠਾਈ ਹੋਈ ਆ ਮੈਂ ਉਰੇ ਫਿਰ ਰਹੇ ਨੇ ਚੱਲ ਮੈਂ ਕੁੜੀ ਤੋਰਦਾ ਬਾਜੀ ਹਰੂਨ ਮੈਂ ਇਹਨੂੰ ਕਹਿ ਦਿੰਦਾ ਮੈਂ ਇਹਦੇ ਨਾਲ ਗੱਲ ਹੀ ਨਹੀਂ ਕਰਦਾ ਤੁਹਾਡੇ ਨਾਲ ਗੱਲ ਕਰਨਾ। ਜੀ, ਜੀ, ਬਤਾਈਏ। ਤੁਸੀਂ ਇੱਕ ਪਾਇਦਾਰ ਆਦਮੀ ਹੋ। ठीक है, थैंक यू। ਤੁਹਾਡੀ ਗੱਲ 'ਚ ਬੜਾ ਵਜਨ ਹੁੰਦਾ ਹੈ। ठीक है, फिर ਤੁਸੀਂ ऐसे तो- ਪਰੇ ਪੰਚਾਇਤ ਵਾਲੇ ਬੰਦੇ ਹੋ। ਸਾਡਾ ਨਾ ਮਤਲਬ नहीं लेकिन मैं शादीशुदा हूँ और वैसे भी उनकी शादी होगी। ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਆ। ਇਹ ਆਪਣੇ ਪਰਚੇ ਕਲੀਅਰ ਕਰ ਲਵੇ। ठीक है। ਮੈਂ ਕੁੜੀ ਤੋਰਦਾ। चलो ਹੋ ये ਜਾਣਗੇ ਜਾਂ ਵਾਦਾ ਮੇਰਾ 10 ਪਰਚੇ ਤਾਂ ਈਜ਼ੀਲੀ ਹੋ ਜਾਣਗੇ ਪਰ ਇੱਕ ਪਰਚਾ ਵਾ ਉਹਨਾਂ 'ਚ ਵੱਡਾ ਉਹਨੂੰ ਟਾਈਮ ਲੱਗਣਾ अच्छा वो किस चीज का? ਉਹ ਜਿਹੜਾ ਮੈਂ ਢੱਗੇ ਦੇ ਗਲ 'ਚੋਂ ਘੰਟੀ ਲਾਈ ਆ ਵੱਡਾ ਪਰਚਾ ਵਾ ਮੂੰਹ ਕਿੱਦਾਂ ਕਰਦਾ। नाज़रीन अल्लाह ਜੀ ਇਸ ਵੀਡੀਓ ਵਿੱਚ ਇਹਨਾਂ ਨੇ ਰਾਬੀ ਦਾ ਕਿਰਦਾਰ ਨਿਭਾਇਆ। ਮੈਂ ਇਹਨਾਂ ਦੀਆਂ ਬਾਕੀ ਸਾਰੀਆਂ ਵੀਡੀਓ ਤੁਹਾਡੇ ਨਾਲ ਹੀ ਵੇਖਦੀ ਹਾਂ ਤੇ ਜਿਹੜਾ ਗੋਗਾ ਹੈ ਤੇ ਅਲਬੇਲਾ ਹੈ ਜਿਹੜਾ ਵੀ ਰੋਲ ਲੈਂਦੇ ਨੇ ਉਹਨੂੰ ਮਤਲਬ ਉਹ ਪਹਿਲਾਂ ਨਿਭਾਉਣ ਤੋਂ ਪਹਿਲਾਂ ਵੇਖਣ ਨੂੰ ਲੱਗਦੇ ਨੇ ਕਿ ਪ੍ਰੋਪਰ ਮਤਲਬ ਹੈਗੇ ਨੇ ਕਰੈਕਟਰ 'ਚ ਵੇਖ ਕੇ ਬੰਦਾ ਪਛਾਣ ਸਕਦਾ ਕਿ ਉਹ ਕਰੈਕਟਰ ਹੈ।
ਇਸ ਕਰੈਕਟਰ ਵਿੱਚ ਇਹਨਾਂ ਨੇ ਮਤਲਬ ਲੁੱਕ ਵਾਈਜ਼ ਕਹਿੰਦੇ ਪਏ ਆ ਜਿਵੇਂ ਪ੍ਰੋਪਰ ਮੈਨੂੰ ਨਹੀਂ ਲੱਗਾ ਕਿ ਪ੍ਰੋਪਰ ਸਿੱਖ ਕਿਰਦਾਰ ਜਿਹੜਾ ਇਹਨਾਂ ਨੇ ਬਣਾਇਆ, ਕਿਉਂਕਿ ਉਹਨਾਂ ਦੀਆਂ ਦਾੜੀਆਂ ਵੀ ਨਕਲੀ ਲੱਗਦੀਆਂ, ਪੱਗ ਵੀ ਥੋੜੀ ਨਕਲੀ ਸੀਗੀ। ਪੱਗ ਜਿਹੜੀ ਸੀਗੀ ਨਾ, ਇੱਕ ਮੈਨੂੰ ਯਾਦ ਆ ਗਿਆ, ਇੱਕ ਜੋਨੀ ਲੀਵਰ ਹੁੰਦਾ ਸੀ ਪੁਰਾਣੀਆਂ ਆਪਾਂ ਦੇਖਦੇ ਨਾ ਉਹਨਾਂ ਦੀਆਂ ਮੂਵੀਆਂ ਜੋਨੀ ਲੀਵਰ ਦੀਆਂ, ਉਹ ਜਿਹੜੀ ਪੱਗ ਇਹਨਾਂ ਨੇ ਕਾਪੀ ਕੀਤੀ ਹੈ। ਕਿਉਂਕਿ ਅੱਜ ਦੇ ਸਮੇਂ 'ਚ ਪਤਾ ਨਹੀਂ ਆਪਾਂ ਨੂੰ ਪਹਿਲੇ ਸਮੇਂ 'ਚ ਕੀ ਹਿਸਾਬ ਦਾ ਸੀਗਾ, ਪਰ ਪਹਿਲੇ ਸਮੇਂ 'ਚ ਵੀ ਜਿਹੜੇ ਆਪਣੇ ਸਿੱਖ ਸਰਦਾਰ ਲੋਕ ਨੇ ਉਹਨਾਂ ਦੀਆਂ ਪੱਗਾਂ ਜਿਹੜੀਆਂ ਨੇ ਬੜੀਆਂ ਪੋਚਵੀਆਂ ਤੇ ਮਤਲਬ ਕੱਸ ਕੇ ਪੱਗਾਂ ਬੰਨ੍ਹਦੇ ਸੀਗੇ। ਇਹਨਾਂ ਨੇ ਪੱਗਾਂ ਜਿਹੜੀਆਂ ਬੰਨੀਆਂ ਨੇ ਨਾ ਥੋੜੀ ਡੁਪਲੀਕੇਟ ਲੱਗਦੀ ਸੀ ਪੱਗ, ਜਿਵੇਂ ਟੋਪੀ ਹਾਂ ਟੋਪੀ ਟਾਈਪ ਪੱਗ ਲੱਗਦੀ ਸੀਗੀ। ਬਾਕੀ ਆਲ ਓਵਰ ਜੇ ਦੇਖਿਆ ਜਾਵੇ ਤੇ ਇਹਨਾਂ ਨੇ ਕਮੇਡੀ ਵਧੀਆ ਕੀਤੀ ਹੈ, ਠੀਕ ਹੈ। ਉਹ ਤੇ ਕੋਈ ਦੋ ਰਾਏ ਹੈ ਹੀ ਨਹੀਂ ਕਿ ਇਹਨਾਂ ਦੀ ਐਕਟਿੰਗ ਬਾ ਕਮਾਲ ਹੁੰਦੀ ਹੈ, ਪਰ ਵੇਖਣ ਨੂੰ ਇਸ ਵੀਡੀਓ ਵਿੱਚ ਲੁੱਕ ਵਾਈਜ਼ ਥੋੜਾ ਸੀ ਤੇ ਬਾਕੀ ਉਹਨਾਂ ਦੀ ਐਕਟਿੰਗ ਤੇ ਤੁਹਾਨੂੰ ਪਤਾ ਹੀ ਹੈ। ਤੇ ਗੋਗੇ ਬਾਈ ਨੂੰ ਆਪਾਂ ਸਲਾਹ ਦਿੰਦੇ ਆ ਨੈਕਸਟ ਟਾਈਮ ਉਹ ਪੱਗ ਖੁਦ ਬੰਨੇ, ਨਹੀਂ ਤੇ ਕਿਸੇ ਸਰਦਾਰ ਬਾਈ ਕੋਲ ਪੱਗ ਬਣਵਾਈ ਜਾਵੇ, ਠੀਕ ਹੈ ਜੀ। ਤੇ ਬਾਕੀ ਵੀਡੀਓ ਵਧੀਆ ਲੱਗੀ ਆ ਤੇ ਤੁਸੀਂ ਦੱਸਿਓ ਕਮੈਂਟ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ, ਇਸ ਬਾਰੇ ਕੀ ਤੁਹਾਡੇ ਵਿਚਾਰ ਨੇ, ਤੇ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।